ਅਗਲੀ ਖਬਰ ਵੱਲ ਚੱਲੀਏ, ਜਿਹੜੀ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਤੋਂ ਆ ਰਹੀ ਆ। ਅਮਰੀਕਾ ਦੇ ਵਿੱਚ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਪਹਿਲੀ ਫਾਇਰ ਡਿਪਾਰਟਮੈਂਟ ਬਣੀ ਆ ਜਿਨ੍ਹਾਂ ਨੇ 1.2 ਮਿਲੀਅਨ ਡਾਲਰ ਦਾ ਇਲੈਕਟ੍ਰਿਕ ਫਾਇਰ ਟਰੱਕ ਖਰੀਦਿਆ ਹੈਗਾ, 12 ਲੱਖ ਡਾਲਰ ਦਾ। ਸੋ ਅਮਰੀਕਾ ਦੇ ਵਿੱਚ ਇਹ ਪਹਿਲਾ ਇਲੈਕਟ੍ਰਿਕ ਫਾਇਰ ਟਰੱਕ ਹੋਊਗਾ ਜਿਹੜਾ ਕਿ ਰੋਜ਼ਨਬੋਰਡ ਕੰਪਨੀ ਆ RTX ਆਸਟਰੀਆ ਦੀ, ਜਿਨ੍ਹਾਂ ਨੇ ਬਣਾਇਆ ਹੋਇਆ ਹੈਗਾ। ਸੋ ਇਹਦੇ ਵਿੱਚ ਇਹਦਾ ਬੈਕਅਪ ਵੀ ਹੋਊਗਾ ਡੀਜ਼ਲ, ਪਰ ਇਹ ਹੈ ਟੋਟਲੀ ਇਲੈਕਟ੍ਰਿਕ। ਜਲਪਨਿਕ ਕਰਕੇ ਇਲੈਕਟ੍ਰਿਕ ਵਹੀਕਲ ਇਸ ਦਾ ਨਾਮ ਦੱਸਿਆ ਗਿਆ ਆ। ਤੇ ਇਹਦੀ ਪਾਵਰ ਵੀ ਕਾਫੀ ਜ਼ਿਆਦਾ ਆ, ਕਹਿੰਦੇ ਭਈ 360 ਕਿਲੋਵਾਟ ਪੀਕ ਪਰਫਾਰਮੈਂਸ ਤੇ ਕਰਦਾ ਆ, 260 ਕਿਲੋਵਾਟ ਕੰਟੀਨਿਊਸ, ਜਿਹੜਾ ਕਿ 490 ਹਾਰਸ ਪਾਵਰ ਬਣਦਾ ਆ ਜਾਂ 350 ਹਾਰਸ ਪਾਵਰ। ਸੋ ਇਹਦੀਆਂ ਬੈਟਰੀਆਂ ਜਿਹੜੀਆਂ ਆ ਉਹ 132 ਕਿਲੋਵਾਟ ਪੈਕ ਹੈਗੀਆਂ ਆ। ਸੋ ਜੇ ਇਹਦੀ ਪਾਵਰ ਵੱਲ ਦੇਖਿਆ ਜਾਵੇ, ਕਹਿੰਦੇ ਭਈ ਇਸ ਫਾਇਰ ਟਰੱਕ ਦੇ ਵਿੱਚ 7 ਫਾਇਰ ਫਾਈਟਰਸ ਬੈਠ ਸਕਦੇ ਆ। 1000 ਫੁੱਟ ਲੰਮੀ ਹੋਜ਼ ਜਿਹੜੀ ਪਾਣੀ ਵਾਲੀ ਯੂਜ਼ ਕਰਦੇ ਆ। ਇਸ ਤੋਂ ਬਿਨਾਂ ਕਾਫੀ ਸਾਰੀਆਂ ਪੌੜੀਆਂ, ਲੈਡਰਸ ਯੂਜ਼ ਕਰਦੇ ਆ। ਤੇ 500 ਤੋਂ ਲੈ ਕੇ 750 ਗੈਲਨ ਤੱਕ ਦਾ ਵਾਟਰ ਟੈਂਕ ਇਹਦੇ ਵਿੱਚ ਹੈਗਾ ਆ। ਜੇ ਨਾਰਮਲ ਲੈਵਲ ਤੇ ਦੇਖਿਆ ਜਾਵੇ, ਜਦੋਂ ਇਸ ਨੂੰ ਰਨ ਕਰਨਾ ਆ ਤੇ 750 ਗੈਲਨ ਪਰ ਮਿੰਟ ਇਹ ਪਾਣੀ ਜਿਹੜਾ ਆ ਪੋਰ ਕਰ ਸਕਦਾ ਆ। ਤੇ ਜੇ ਪ੍ਰੈਸ਼ਰ ਤੇ ਹੋਊਗਾ ਤੇ 1500 ਗੈਲਨਸ ਪਰ ਮਿੰਟ ਤੱਕ ਪਾਣੀ ਜਿਹੜਾ ਇਹ ਛੱਡੂਗਾ। ਜੀ, ਸਟੇਸ਼ਨ 82 ਜਿਹੜਾ ਉੱਥੇ ਹੈਗਾ ਆ, ਉਹਨਾਂ ਨੂੰ ਇਸ ਫਾਇਰ ਟਰੱਕ ਨੂੰ ਅਸਾਈਨ ਕੀਤਾ ਗਿਆ ਆ। ਸੋ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਅੱਗ ਨੂੰ ਬੁਝਾਉਣ ਦੇ ਲਈ ਇਲੈਕਟ੍ਰਿਕ ਫਾਇਰ ਇੰਜਨ ਆ, ਉਸ ਨੂੰ ਉਹਨਾਂ ਨੇ ਆਪਣੇ ਕਹਿ ਲਓ ਵੀ ਸ਼ਾਮਿਲ ਕੀਤਾ ਆ ਤੇ ਉਸ ਦੀ ਜਿਹੜੀ ਉਹ ਮਦਦ ਲਈ ਜਾਊਗੀ। ਜਿੱਦਾਂ ਹਰਜੋਤ ਜੀ ਨੇ ਦੱਸਿਆ, ਆਸਟਰੀਆ ਜਿਹੜਾ ਮੁਲਕ ਆ ਯੂਰਪ ਦੇ ਵਿੱਚ, ਉੱਥੋਂ ਇਹ ਜਿਹੜਾ ਕਸਟਮ ਮੇਡ ਬਣਾਇਆ ਗਿਆ ਹੈਗਾ ਆ। ਸੋ ਜ਼ੀਰੋ ਐਮਿਸ਼ਨ ਕੁਆਇਟ ਜਿਹੜੀ ਇਸ ਦੀ ਜਿਹੜੀ ਉਹ ਮੋਟਰ ਹੋਊਗੀ। ਸੋ ਫਾਇਰ ਟਰੱਕ ਕਹਿੰਦੇ ਵੀ ਜਿੰਨੀਆਂ ਵੀ ਨੈਸ਼ਨਲ ਫਾਇਰ ਸਟੈਂਡਰਡਸ ਆ ਉਸ ਨੂੰ ਉਹ ਪੂਰੀ ਤਰ੍ਹਾਂ ਮੀਟ ਜਿਹੜਾ ਉਹ ਕਰਦਾ ਆ। ਉੱਦਾਂ ਕਹਿੰਦੇ ਦੇਖਿਆ ਜਾਵੇ ਤਾਂ ਚੜਾਈ ਦੇ ਵਿੱਚ ਇਹ ਥੋੜ੍ਹਾ ਜਿਹਾ ਛੋਟਾ ਹੈਗਾ ਆ ਬਾਕੀ ਜਿਹੜੇ ਸਟੈਂਡਰਡ ਫਾਇਰ ਟਰੱਕਸ ਆ ਉਸ ਦੇ ਨਾਲੋਂ। ਸੋ ਦੇਖੋ ਕਿੱਦਾਂ ਦੀ ਕਾਰਜਕਾਰੀ ਜਿਹੜੀ ਆ ਉਹ ਇਸ ਦੀ ਰਹਿੰਦੀ ਹੈਗੀ ਆ। ਹਾਲ ਦੀ ਘੜੀ ਨੰਬਰਸ ਉਹ ਸਾਰਾ ਕੁਛ ਤਾਂ ਇਹ ਠੀਕ ਜਿਹੜਾ ਉਹ ਦੱਸ ਰਹੇ ਆ। ਇਵੈਂਚੁਅਲੀ ਜਦੋਂ ਜਾਊਗਾ ਸਟਰੀਟਸ ਦੇ ਉੱਤੇ, ਜਿੱਥੇ ਕਿਤੇ ਮਦਦ ਕਰੂਗਾ, ਫਿਰ ਹੀ ਜਿਹੜਾ ਉਹ ਪਤਾ ਲੱਗ ਸਕੂਗਾ ਵੀ ਇਹ ਇੱਦਾਂ ਦੀ ਜਿਹੜੀ ਉਹ ਹੋ ਸਕਦੀ ਆ। ਕਹਿੰਦੇ ਵੀ LA ਇਕੱਲੀ ਨਹੀਂ ਆ ਜਿਨ੍ਹਾਂ ਨੂੰ ਇਲੈਕਟ੍ਰਿਕ ਜਿਹੜੇ ਫਾਇਰ ਟਰੱਕਸ ਜਿਹੜੇ ਮਿਲ ਰਹੇ ਆ। ਉਹਨਾਂ ਦੇ ਨਜ਼ਦੀਕੀ ਜਿਹੜਾ ਸ਼ਹਿਰ ਹੈਗਾ ਰੈਂਚੋ ਕੁਕਾਮੋਂਗਾ, ਉਹਨਾਂ ਨੇ ਵੀ ਆਲਰੇਡੀ ਇਹ ਜਿਹੜੇ ਰੋਜ਼ਨਬੋਰ ਇਲੈਕਟ੍ਰਿਕ ਫਾਇਰ ਟਰੱਕ ਆ ਉਹਨਾਂ ਦੇ ਆਰਡਰ ਜਿਹੜੇ ਉਹ ਪਲੇਸ ਕਰ ਦਿੱਤੇ ਹੈਗੇ ਆ। ਸੋ ਇਹ ਕਹਿੰਦੇ ਵੀ ਇਸੇ ਸਾਲ ਦੇ ਵਿੱਚ ਜਿਹੜਾ ਦੂਸਰਾ ਇਲੈਕਟ੍ਰਿਕ ਟਰੱਕ ਆ ਉਹ ਵੀ ਕੈਲੀਫੋਰਨੀਆ ਦੀਆਂ ਹਰਜੋਤ ਸਿੰਘ ਜੀ ਸਟਰੀਟਸ ਦੇ ਉੱਤੇ ਦੇਖਿਆ ਜਾਵੇਗਾ। ਜੀ, ਸੋ ਬਿਲਕੁਲ ਇਹ ਟਰੱਕ ਨੂੰ ਸੰਨ 2020 ਦੇ ਵਿੱਚ ਆਰਡਰ ਕੀਤਾ ਗਿਆ ਸੀ, ਪਰ ਕਰੋਨਾ ਵਾਇਰਸ ਕਰਕੇ ਸਾਰਾ ਕੁਝ ਡਿਲੇ ਹੋ ਗਿਆ। ਤੇ ਇਸ ਸਾਲ ਹੁਣ ਕੁਝ ਦਿਨ ਪਹਿਲਾਂ ਹੀ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦਾ ਸਟੇਸ਼ਨ 82 ਉਹਨਾਂ ਨੂੰ ਮਿਲਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਦੂਜਾ ਟਰੱਕ ਬਹੁਤ ਜਲਦੀ ਰੈਂਚੋ ਕੁਕਾਮੋਂਗਾ ਟਾਊਨ ਦੇ ਵਿੱਚ ਪਹੁੰਚੂਗਾ, ਪਰ ਪ੍ਰਾਈਸ ਇਹਦੀ ਕਾਫੀ ਜ਼ਿਆਦਾ ਆ, 1.2 ਮਿਲੀਅਨ ਡਾਲਰ ਦੇ ਕਰੀਬ। ਜੀ ਬਿਲਕੁਲ। ਤੇ ਇਸ ਟਾਈਮ ਆਕਰਸ਼ਣ ਦਾ ਕੇਂਦਰ ਜਿਹੜਾ ਉਹ ਬਣਿਆ ਪਿਆ ਸਟੇਸ਼ਨ 82 ਦੇ ਵਿੱਚ। ਲੋਕ ਆ ਰਹੇ ਨੇ ਜਾ ਕੇ ਜਿਹੜੀਆਂ ਉੱਥੇ ਫੋਟੋਆਂ ਜਿਹੜੀਆਂ ਉਹ ਖਿਚਾ ਰਹੇ ਆ। ਸੋ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਦੁਆਰਾ ਅੱਜ ਜਿਹੜਾ ਇਸ ਇਲੈਕਟ੍ਰਿਕ ਟਰੱਕ ਨੂੰ ਘੁੰਡ ਚੁਕਾਈ ਜਿਹੜੀ ਹੈ ਉਸ ਦੀ ਕੀਤੀ ਗਈ ਸੀਗੀ।